ਅਗਲੀ ਗੱਲ ਕਰੀਏ ਖਰੀਦ ਦੀ, ਖਰੀਦ ਸ਼ੁਰੂ ਨਹੀਂ ਹੋਈ ਤੇ ਕਿਸਾਨਾਂ ਨੇ ਰੇਲ ਰੋਕੋ ਦਾ ਜਿਵੇਂ ਐਲਾਨ ਹੀ ਕੀਤਾ ਸੀਗਾ ਤੇ ਰੇਲ ਰੋਕੋ ਵੀ ਅੱਜ ਹੋਣਾ ਜੀ। ਪ੍ਰਵੀਨ ਜੀ, ਇਹ ਬਹੁਤ ਖੁੱਲ੍ਹੇਆਮ ਤੱਕ ਹੈ। ਆਪਾਂ ਲਗਾਤਾਰ ਗੱਲ ਕਰਦੇ ਆਏ ਹਾਂ ਕਿ ਜਦੋਂ ਗੜੇਮਾਰੀ ਹੋਈ, ਮੀਂਹ ਵਰਿਆ, ਤੇਜ਼ ਹਵਾਵਾਂ ਚੱਲੀਆਂ, ਤਾਂ ਉਸਨੇ ਉੱਤਰੀ ਭਾਰਤ ਨੂੰ ਪੂਰੇ ਨੂੰ ਪ੍ਰਭਾਵਿਤ ਕੀਤਾ। ਖਾਸ ਕਰਕੇ ਰਾਜਸਥਾਨ ਤੇ ਪੰਜਾਬ ਇਸ ਮਾਮਲੇ 'ਚ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ। ਜੀ ਜੀ। ਹਰਿਆਣੇ ਦਾ ਕੁਝ ਕੀਤਾ ਵੀ ਆਇਆ ਜਿਹੜਾ ਪੰਜਾਬ ਤੇ ਰਾਜਸਥਾਨ ਦੇ ਨਾਲ ਲੱਗਦਾ ਖੇਤਰ ਹੈ, ਪਰ ਪੰਜਾਬ ਤੇ ਰਾਜਸਥਾਨ ਦੇ ਵਿੱਚ ਸਭ ਤੋਂ ਵੱਧ ਗੜੇਮਾਰੀ, ਮੀਂਹ, ਹਵਾ, ਹਨੇਰੀ ਦੀ ਮਾਰ ਪਈ ਤੇ ਕਣਕ ਵਿਛ ਗਈ ਤੇ ਉਹਦੇ ਕਾਰਨ ਦਾਣਾ ਸਿੱਲਾ ਵੀ ਹੋ ਜਾਂਦਾ ਤੇ ਉਹ ਪੂਰੀ ਤਰ੍ਹਾਂ ਪ੍ਰਫੁੱਲਤ ਵੀ ਨਹੀਂ ਹੁੰਦਾ। ਪਹਿਲਾਂ ਹੀ ਸਮੇਂ ਤੋਂ ਪਹਿਲਾਂ ਹੀ ਗਰਮੀ ਆ ਗਈ ਸੀ, ਉਹਦੇ ਕਾਰਨ ਵੀ ਦਾਣਾ ਸਾਡਾ ਸੁੰਗੜਿਆ ਹੋਇਆ ਮੌਜੂ ਪਹਿਲਾਂ ਹੀ ਆ। ਸੋ ਜਦੋਂ ਇਹ ਸਥਿਤੀ ਬਣੀ ਤਾਂ ਕੇਂਦਰ ਨੇ ਤੁਰੰਤ ਅਦਾਇਗੀ ਕੀਤੀ, ਰਾਜਸਥਾਨ ਦੇ ਕਿਸਾਨਾਂ ਨੂੰ ਉਹਦੀ ਨੁਕਸਾਨ ਦੀ ਭਰਪਾਈ ਕੀਤੀ ਸੀ। ਬਿਲਕੁਲ ਸਹੀ ਹੈ। ਪਰ ਪੰਜਾਬ ਦੀ ਵਾਰੀ ਨਹੀਂ ਆਈ। ਫਿਰ ਮੰਡੀਆਂ ਸ਼ੁਰੂ ਹੋ ਗਈਆਂ। ਜਿਹੜੀ ਦਿੱਕਤ ਸਾਨੂੰ ਆਈ ਉਹੀ ਦਿੱਕਤ ਸਾਡੇ ਗਵਾਂਢੀ ਸੂਬੇ ਹਰਿਆਣੇ ਨੂੰ ਵੀ ਆਈ। ਵੀ ਦਾਣਾ ਸੁੰਗੜਿਆ, ਮੌਜੂ ਹੈ, ਛੋਟਾ ਹੈ ਜੀ, ਹੈ ਨਾ ਜੀ। ਇਸ ਲਈ ਜੀ ਆਹ ਜਿਹੜੇ ਕੇਂਦਰੀ ਨਿਯਮ ਨੇ ਜੀ ਉਹਦੇ ਹਿਸਾਬ ਨਾਲ ਕੇਂਦਰੀ ਏਜੰਸੀਆਂ ਖਰੀਦ ਨਹੀਂ ਸਕਦੀਆਂ। 3 ਦਿਨ ਹੋ ਗਏ ਜਨਾਬ ਉਹਨਾਂ ਨੂੰ ਬਦਲੇ ਹੋਏ, ਸੁਧਰੇ ਹੋਏ, ਪੈਮਾਨਾ ਘਟਾ ਕੇ ਇਸ ਕਣਕ ਦੇ ਹਾਣ ਦੇ ਪੈਮਾਨਾ ਕਰਕੇ ਖਰੀਦ ਦੇ ਹੁਕਮ ਮਿਲ ਗਏ। ਉਹਨਾਂ ਲਈ ਹਰਿਆਣੇ ਲਈ ਛੂਟ ਆ ਗਈ। ਸਹੀ ਹੈ। ਸਾਡੇ ਲਈ ਟੀਮਾਂ ਆ ਰਹੀਆਂ ਨੇ ਜਾਂਚ ਕਰ, ਹੈ ਨਾ। ਟੀਮਾਂ ਦੀ ਜਾਂਚ ਤੋਂ ਬਾਅਦ ਵੀ ਜੀ ਕਹਿੰਦੇ ਜੀ ਇਹ ਰਿਪੋਰਟ ਤਾਂ ਅਸੀਂ ਦੇ ਦਿੰਦੇ ਹਾਂ ਕਿ ਪੰਜਾਬ 'ਚ 80% ਬਦਰੰਗ ਹੈ ਕਣਕ। ਪੰਜਾਬ ਦੇ ਵਿੱਚ ਹਰਿਆਣਾ, ਰਾਜਸਥਾਨ ਦੇ ਮੁਕਾਬਲੇ ਕਹਿੰਦੇ ਜੀ ਨੁਕਸਾਨ ਵੱਧ ਹੋਇਆ। ਇਹ ਰਿਪੋਰਟ ਤਾਂ ਆ ਗਈ, ਪਰ ਇਹ ਨਹੀਂ ਅਜੇ ਤੱਕ ਆਇਆ ਜੀ ਕਿ ਅਸੀਂ ਸਵੇਰ ਤੋਂ ਖਰੀਦ ਸ਼ੁਰੂ ਕਰਦੇ ਹਾਂ। ਇਸ ਬਈ ਇਹ ਕੁਦਰਤੀ ਮਾਰ ਹੈ। ਕਿਸਾਨ ਨੇ ਆਪ ਤਾਂ ਉਹ 'ਚ ਪਾਣੀ ਦੇ ਟੀਕੇ ਨਹੀਂ ਲਾਤੇ। ਸਹੀ ਗੱਲ ਹੈ, ਬਿਲਕੁਲ। ਆਪ ਤਾਂ ਉਹਨੇ ਬਰਫ਼ ਦੀਆਂ ਡਲੀਆਂ ਨਹੀਂ ਉਹਦੇ ਪਰ ਮਾਰ ਕੇ ਖਰਾਬ ਕਰ ਲਈ। ਸਹੀ ਗੱਲ ਹੈ, ਬਿਲਕੁਲ। ਕੁਦਰਤੀ ਮਾਰ ਹੈ ਤੇ ਉਹਦੇ ਵਿੱਚ ਦੱਸੋ ਤੁਸੀਂ ਕੀ ਕਰਦੇ ਹੋ ਫਿਰ? ਸੋ ਸਰਕਾਰਾਂ ਨੇ ਜਿਹੜਾ ਰੋਲ ਨਿਭਾਉਣਾ ਸੀ ਨਹੀਂ ਨਿਭਾਉਂਦੇ। ਮਤਲਬ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਇਹ ਜਤਾਉਣਾ ਚਾਹੁੰਦੇ ਹੋ ਕਿ ਸਾਨੂੰ ਚੁਣੋ, ਫਿਰ ਤੁਹਾਡਾ ਮੁੱਲ ਪਾਵਾਂਗੇ, ਕਿਉਂਕਿ ਅਸੀਂ ਦੇਖੋ ਜੀ ਡਬਲ ਇੰਜਨ ਵਾਲਾ ਫਾਰਮੂਲਾ ਚਾਹੀਦਾ। ਇਹਦਾ ਮਤਲਬ ਸਰਕਾਰ ਦੇ ਉੱਤੇ ਸਰਕਾਰ ਵਾਂਗ ਕੋਈ ਕੰਮ ਨਹੀਂ ਤੇ ਇੱਕ ਦੂਜੇ ਪਾਰਟੀ ਦੀ ਚੁਣੀ ਸਰਕਾਰ ਤੇ ਯਕੀਨ ਵੀ ਨਹੀਂ। ਇਹਦਾ ਮਤਲਬ ਤੇ ਮੈਨੂੰ ਸਾਡੇ ਵਾਲੇ ਮੁੱਖ ਮੰਤਰੀ ਦੀ ਸਮਝ ਨਹੀਂ ਆਉਂਦੀ ਜੀ ਕਿ ਪੰਜਾਬ 'ਚ ਖੇਤੀ ਮਾਹਰ ਨਹੀਂ ਹੈਗੇ, ਕਿ ਪੰਜਾਬ 'ਚ ਖੇਤੀ ਨੂੰ ਸਮਝਣ ਵਾਲੇ ਲੋਕ ਨਹੀਂ ਹੈਗੇ। ਯੂਨੀਵਰਸਿਟੀ ਆ ਸਾਡੇ ਕੋਲ ਤਾਂ, ਐਡੇ ਵੱਡੇ ਵਿਦਵਾਨ ਬੈਠੇ ਨੇ, ਸੁੱਚਾ ਸਿੰਘ ਗਿੱਲ, ਦਵਿੰਦਰ ਸ਼ਰਮਾ ਵਰਗੇ। ਸਹੀ ਗੱਲ ਹੈ, ਬਿਲਕੁਲ, ਹੈ ਨਾ। ਹੋਰ ਕਿੰਨੇ ਹੀ ਨੇ। ਸੋ ਤੁਸੀਂ ਆਪਣੀ ਟੀਮ ਤਿਆਰ ਕਰਦੇ। ਜਿੱਦਣ ਦਿੱਲੀ ਮੰਗਣ ਗਏ ਸੀ ਕਿ ਟੀਮ ਭੇਜੋ ਜੀ, ਉਦੋਂ ਰਿਪੋਰਟ ਦੇ ਕੇ ਆਉਂਦੇ ਕਿ ਸਾਡੀ ਟੀਮ ਦੀ ਆ ਰਿਪੋਰਟ ਹੈ ਜੀ। ਤੁਹਾਡੇ ਕੋਲ ਕੋਈ ਮਤਲਬ ਜੇ ਇਸ ਪਾਸੇ ਨੂੰ ਸਮਝ ਲਾਉਣੀ ਹੋਵੇ ਸਵਾਲ ਤਾਂ ਹੈ ਨਾ। ਤੇ ਪਰ ਜਿਨ੍ਹਾਂ ਨੂੰ ਇਹ ਲੱਗਦਾ ਕਿ ਡਬਲ ਇੰਜਨ ਵਾਲਾ ਫਾਰਮੂਲਾ ਵਾਜਬਾ, ਜਨਾਬ ਜੇ ਸੱਚਮੁੱਚ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਵਾਲੀ ਹੁੰਦੀ ਤਾਂ ਤੁਹਾਨੂੰ 385 ਦਿਨ ਦਿੱਲੀ ਦੀਆਂ ਸੜਕਾਂ ਤੇ ਰੋਲਣਾ ਪੈਂਦਾ। ਸਹੀ ਗੱਲ, ਬਿਲਕੁਲ ਸਹੀ। ਸੋ ਇਸ ਲਈ ਇਹ ਤਾਂ ਉਹ ਕਿੜ ਵੀ ਕੱਢ ਲੈਣਗੇ, ਚੇਤੇ ਰੱਖਿਓ।